ਪੁਰਾਣੇ ਸਮੇਂ ਤੋਂ ਇੱਕ ਬੜਾ ਰੁਝਾਨ ਚੱਲਿਆ ਵੀ ਅਸੀਂ ਵੱਡੇ ਵੱਡੇ ਟਰੈਕਟਰ ਲੈ ਕੇ ਝੰਡੇ ਵੀ ਬਹੁਤ ਵੱਡੇ ਵੱਡੇ ਲਾ ਲੈਂਦੇ, ਝੰਡੇ ਖਾਲਸੇ ਦੇ ਲਾ ਲੈਂਦੇ ਆ। ਪਰ ਟਰੈਕਟਰਾਂ ਤੇ ਜੋ ਅਸੀਂ ਹੁਣ ਦੰਗ ਮਚਾਉਂਦੇ ਜਾਂਦੇ ਆ, ਹੁੱਲੜਬਾਜੀ ਕਰਦੇ ਜਾਂਦੇ ਆ, ਉਹ ਬਿਲਕੁਲ ਖਾਲਸੇ ਦੇ ਅਨੁਸਾਰੀ ਨਹੀਂ। ਪਿਛਲੇ ਸਮੇਂ ਤੋਂ ਇਹ ਗੱਲ ਦੇਖਣ ਨੂੰ ਮਿਲੀ ਕਿ ਜਿੰਨੇ ਹੀ ਸਾਡੇ ਪਵਿੱਤਰ ਦਿਹਾੜੇ ਆ, ਜੋੜ ਮੇਲੇ ਆ, ਉਹਨਾਂ ਦਾ ਮਾਹੌਲ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ, ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਆ ਵੀ ਇਹ ਇਸ ਤੇ ਪਹਿਰਾ ਦੇ ਕੇ ਇਹਨੂੰ ਬੜੇ ਸੁਚੱਜੇ ਢੰਗ ਨਾਲ, ਜੋ ਦੁਕਾਨਾਂ ਨੇ ਜਾਂ ਉੱਥੇ ਲੌਸਮੈਂਟਾਂ ਨੇ ਜਾਂ ਉੱਥੇ ਬਾਰ-ਬਾਰ ਲੰਗਰਾਂ ਦੇ ਵਿੱਚ ਸਪੀਕਰ ਚੱਲਦੇ ਨੇ, ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ। ਕਿ ਲੋਕ ਬੜੀ ਉੱਥੇ ਆ ਕੇ ਹੁੱਲੜਬਾਜੀ ਕਰਦੇ ਨੇ ਤੇ ਬੜੇ ਸਪੀਕਰ ਲਾ ਕੇ ਮੇਲੇ ਦੇ ਵਿੱਚ ਆਉਂਦੇ ਨੇ। ਪਰ ਪੁਰਾਤਨ ਦਿੱਖ ਸਾਡੇ ਮੇਲਿਆਂ ਦੀ ਇਹ ਸੀ ਕਿ ਬੜੇ ਸੁਚੱਜੇ ਢੰਗ ਨਾਲ ਸਾਡੇ ਬਜ਼ੁਰਗ ਆਉਂਦੇ ਸਨ, ਉੱਥੇ ਆ ਕੇ ਸੁਚੱਜੇ ਕੀਰਤਨ ਕਥਾ ਚੰਗੇ ਗੁਣ ਲੈ ਕੇ ਜਾਂਦੇ ਸੀ। ਆਉਣ ਵਾਲੇ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਜੋ ਸਮਾਗਮ ਹੋਣਗੇ ਉਹ ਨਿਰੋਲ ਗੁਰਮਤਿ ਅਨੁਸਾਰੀ ਹੋਣੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦਾ ਕੋਈ ਹੁੜਦੰਗ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਕੋਈ ਉੱਥੇ ਨਾ ਕੀਤਾ ਜਾਵੇ। ਅੱਜ ਦਾ ਜੋ ਅਸੀਂ ਪ੍ਰੈਸ ਕਾਨਫਰੰਸ ਕੀਤੀ ਆ, ਉਹਦਾ ਸੰਬੰਧਿਤ ਆ ਕਿ ਖਾਲਸੇ ਦੇ ਜਨਮ ਦਿਹਾੜੇ ਤੇ ਜਿੰਨੀ ਵੀ ਆਉਣ ਵਾਲੀ ਸੰਗਤ ਆ, ਜਿਹੜੀ ਤਖਤ ਸ੍ਰੀ ਦਮਦਮਾ ਸਾਹਿਬ ਤੇ ਜਾਂ ਹੋਰ ਇਲਾਕਿਆਂ ਤੇ ਜਿੱਥੇ ਜਿੱਥੇ ਵੀ ਇਹ ਸਮਾਗਮ ਹੁੰਦੇ ਨੇ ਪਹੁੰਚਦੀ ਆ। ਤੇ ਜੋ ਪੁਰਾਣੇ ਸਮੇਂ ਤੋਂ ਇੱਕ ਬੜਾ ਰੁਝਾਨ ਚੱਲਿਆ ਵੀ ਅਸੀਂ ਵੱਡੇ ਵੱਡੇ ਟਰੈਕਟਰ ਲੈ ਕੇ ਝੰਡੇ ਵੀ ਬਹੁਤ ਵੱਡੇ ਵੱਡੇ ਲਾ ਲੈਂਦੇ, ਝੰਡੇ ਖਾਲਸੇ ਦੇ ਲਾ ਲੈਂਦੇ ਆ। ਪਰ ਟਰੈਕਟਰਾਂ ਤੇ ਜੋ ਅਸੀਂ ਹੁਣ ਦੰਗ ਮਚਾਉਂਦੇ ਜਾਂਦੇ ਆ, ਹੁੱਲੜਬਾਜੀ ਕਰਦੇ ਜਾਂਦੇ ਆ, ਉਹ ਬਿਲਕੁਲ ਖਾਲਸੇ ਦੇ ਅਨੁਸਾਰੀ ਨਹੀਂ। ਤੇ ਅਸੀਂ ਅਪੀਲ ਕਰਦੇ ਆ ਸਾਰਿਆਂ ਨੂੰ ਕਿ ਜੋ ਵੀ ਅਸੀਂ ਜਿਸ ਵੀ ਕਿਸੇ ਨੇ ਕਿਤੇ ਵੀ ਗੁਰਧਾਮ ਤੇ ਜਾਣਾ ਆ, ਉਹ ਉਸੇ ਅਨੁਸਾਰ ਹੀ ਜਾਇਆ ਜਾਵੇ, ਗੁਰਮਤਿ ਦੇ ਅਨੁਸਾਰ ਹੀ ਜਾਇਆ ਜਾਵੇ। ਬਿਲਕੁਲ ਸ਼ਾਂਤ ਹੋ ਕੇ, ਬਿਲਕੁਲ ਨਿਮਰਤਾ ਹੋ ਕੇ, ਤੇ ਸਿਰਾਂ ਤੇ ਦਸਤਾਰਾਂ ਸਜਾ ਕੇ, ਦਮਾਲੇ ਸਜਾ ਕੇ। ਜੇ ਅਸੀਂ ਕੇਸ ਦਾੜੀ ਅਜੇ ਨਹੀਂ ਰੱਖ ਸਕਦੇ ਤੇ ਫਿਰ ਵੀ ਸਾਡਾ ਜਿਹੜਾ ਆ, ਜਿਹੜੀ ਸੂਰਤ ਸਾਡੀ ਦਿਖਣੀ ਚਾਹੀਦੀ ਆ ਵੀ ਅਸੀਂ ਗੁਰਮਤਿ ਸਮਾਗਮ ਦੇ ਵਿੱਚ ਚੱਲੇ ਆ, ਅਸੀਂ ਸਭਾ ਦੇ ਵਿੱਚ ਚੱਲੇ ਆ। ਤੇ ਇਹ ਜਿਹੜਾ ਕਾਫੀ ਚਿਰ ਦਾ ਰੁਝਾਨ ਚੱਲੀ ਜਾਂਦਾ ਸੀ, ਉਸ ਨੂੰ ਅਸੀਂ ਇੱਕ ਸੁਨੇਹਾ ਹੀ ਐਕਤੀ ਦੇ ਰਹੇ ਹਾਂ ਕਿ ਦਮਦਮਾ ਸਾਹਿਬ ਵੀ, ਜਿਵੇਂ ਪਿੱਛੇ ਮਸਤੂਆਣਾ ਸਾਹਿਬ, ਸਾਰਿਆਂ ਉੱਥੋਂ ਦੀਆਂ ਸੰਸਥਾਵਾਂ ਨੇ, ਜਥੇਬੰਦੀਆਂ ਨੇ ਉਪਰਾਲਾ ਕੀਤਾ ਤੇ ਉੱਥੇ ਐਕਤੀ ਨਹੀਂ ਸੀ ਇਹੋ ਜਿਹਾ ਕੁਛ। ਆਨੰਦਪੁਰ ਸਾਹਿਬ ਪਿਛਲੀ ਵਾਰੀ ਤੁਸੀਂ ਸਾਰਿਆਂ ਨੂੰ ਪਤਾ ਹੀ ਆ ਸਾਰਿਆਂ ਨੂੰ ਕਿ ਉੱਥੇ ਇੱਕ ਸਿੰਘ ਦਾ ਕਤਲ ਹੋ ਗਿਆ ਸੀ, ਤੇ ਐਕਤੀ ਉੱਥੇ ਵੀ ਹੁੱਲੜਬਾਜੀ ਤੋਂ ਕਾਫੀ ਬਚਾ ਰਿਹਾ। ਤੇ ਇੱਥੇ ਵੀ ਅਸੀਂ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਹਾਂ, ਡੀਸੀ ਸਾਹਿਬ ਹੋਇਆ ਜਾਂ ਜਿਨ੍ਹਾਂ ਦੀ ਵੀ ਉੱਥੇ ਕਿਸੇ ਦੀ ਡਿਊਟੀ ਲੱਗੀ ਆ, ਉਹ ਸਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਹ ਗੱਲਾਂ ਵੱਲ ਤੁਸੀਂ ਵੀ ਧਿਆਨ ਦਿਓ। ਕਿਉਂਕਿ ਜਿੱਥੇ ਪਬਲਿਕ ਦੀ ਆਪਦੀ ਵੀ ਜ਼ਿੰਮੇਵਾਰੀ ਬਣਦੀ, ਜਥੇਬੰਦੀਆਂ ਦੀ ਵੀ ਜ਼ਿੰਮੇਵਾਰੀ ਬਣਦੀ ਆ, ਉੱਥੇ ਪ੍ਰਸ਼ਾਸਨ ਨੇ ਉਹ ਸਾਰਾ ਕੁਝ ਦੇਖਣਾ ਹੁੰਦਾ। ਜਿਨ੍ਹਾਂ ਦੀਆਂ ਘੱਟ ਤੋਂ ਘੱਟ 2-2 ਦਿਨ ਤੋਂ 3-3 ਦਿਨ ਤੋਂ ਉੱਥੇ ਡਿਊਟੀਆਂ ਤੇ ਲੱਗੇ ਬੈਠੇ ਨੇ, ਉਹਨਾਂ ਨੂੰ ਵੀ ਦੇਖਣਾ ਚਾਹੀਦਾ। ਤੇ ਜਿਹੜੇ ਉੱਥੇ ਪ੍ਰਬੰਧਕ ਬੈਠੇ ਨੇ, ਸ਼੍ਰੋਮਣੀ ਕਮੇਟੀ ਵੱਲੋਂ ਜਥੇਦਾਰ ਸਾਹਿਬ ਬੈਠੇ ਨੇ, ਮੈਨੇਜਰ ਨੇ, ਹੋਰ ਸਾਰੇ ਬੈਠੇ ਨੇ, ਉਹਨਾਂ ਨੂੰ ਵੀ ਇਹਦੇ ਵੱਲ ਧਿਆਨ ਦੇਣਾ ਚਾਹੀਦਾ। ਜੋ ਇਹ ਚੂੜੀਆਂ ਸੁਰਖੀਆਂ ਬਿੰਦੀਆਂ ਦੀਆਂ ਦੁਕਾਨਾਂ ਅੱਗੇ ਡਿਊਟੀ ਤੋਂ ਬਾਹਰ ਹੁੰਦੀਆਂ ਸੀ, ਉਹ ਕੁਝ ਸਮੇਂ ਤੋਂ ਬਿਲਕੁਲ ਜਿੱਥੋਂ ਅਸੀਂ ਤਖਤ ਦੇ ਅੰਦਰ ਮੱਥਾ ਟੇਕਣ ਵਾਸਤੇ ਜਾਂਦੇ ਹਾਂ, ਪੌੜੀਆਂ ਚੜ੍ਹਨ ਲੱਗਦੇ ਹਾਂ, ਇਹ ਉੱਥੋਂ ਤੱਕ ਲੱਗਣ ਲੱਗ ਗਈਆਂ। ਤੇ ਅਸੀਂ ਅਪੀਲ ਕਰਾਂਗੇ ਕਿ ਇਹ ਜਿਹੜੀਆਂ ਸਾਰੀਆਂ ਦੁਕਾਨਾਂ ਨੇ, ਜਿੰਨੀਆਂ ਵੀ, ਉਹ ਬਾਹਰ ਹੋਣੀਆਂ ਚਾਹੀਦੀਆਂ ਨੇ। ਸਮੂਹ ਸੰਗਤਾਂ ਨੂੰ ਜਿਨ੍ਹਾਂ ਨੇ ਵੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਗੁਰੂ ਖਾਲਸਾ ਪੰਥ ਦੇ ਸਾਜਨਾ ਦਿਹਾੜੇ ਸੰਬੰਧੀ ਹੋ ਰਹੇ ਸਮਾਗਮਾਂ ਦੇ ਵਿੱਚ ਸ਼ਿਰਕਤ ਕਰਨੀ ਹੈ, ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਨਿਭਾਉਣੀਆਂ, ਵੱਖ-ਵੱਖ ਪਿੰਡਾਂ 'ਚੋਂ ਸਿੰਘ ਸੱਜਣ ਜਥੇ ਆਉਂਦੇ, ਜਿਹੜੇ ਲੰਗਰ ਲਾਉਂਦੇ, ਹੋਰ ਕਈ ਤਰ੍ਹਾਂ ਦੀਆਂ ਸੇਵਾਵਾਂ ਕਰਦੇ, ਸਾਰਿਆਂ ਦੇ ਹੀ ਚਰਨਾਂ ਦੇ ਵਿੱਚ ਨਿਮਰਤਾ ਸਹਿਤ ਬੇਨਤੀ ਹੈ ਕਿ ਆਪਾਂ ਸਾਰੇ ਰਲ ਮਿਲ ਕਰਕੇ ਯਤਨ ਕਰੀਏ ਕਿ ਇਸ ਪਵਿੱਤਰ ਦਿਹਾੜੇ ਦੇ ਉੱਤੇ ਜਿਹੜਾ ਇਸ ਜੋੜ ਮੇਲੇ ਦਾ ਮਾਹੌਲ ਹੈ, ਉਹਨੂੰ ਗੁਰਮਤਿ ਅਨੁਸਾਰੀ ਕਰਨ ਦੇ ਲਈ ਆਪੋ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਈਏ। ਪਿਛਲੇ ਸਮੇਂ ਤੋਂ ਇਹ ਗੱਲ ਦੇਖਣ ਨੂੰ ਮਿਲੀ ਕਿ ਜਿੰਨੇ ਹੀ ਸਾਡੇ ਪਵਿੱਤਰ ਦਿਹਾੜੇ ਆ, ਜੋੜ ਮੇਲੇ ਆ, ਉਹਨਾਂ ਦਾ ਮਾਹੌਲ ਆਮ ਮੇਲਿਆਂ ਵਰਗਾ ਬਣਦਾ ਜਾ ਰਿਹਾ ਹੈ। ਸੋ ਇਹ ਆਪਣੀ ਸਾਰਿਆਂ ਦੀ ਸੰਗਤ ਵਜੋਂ ਜ਼ਿੰਮੇਵਾਰੀ ਹੁੰਦੀ ਕਿ ਗੁਰੂ ਮਹਾਰਾਜ ਦੇ ਅਦਬ ਸਤਿਕਾਰ ਨੂੰ ਮੁੱਖ ਰੱਖਦੇ ਹਾਂ, ਗੁਰਦੁਆਰਾ ਸਾਹਿਬਾਨ ਦੀ ਹਦੂਦ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਤੇ ਇਹਨਾਂ ਪਵਿੱਤਰ ਦਿਹਾੜਿਆਂ ਦਾ ਮਾਹੌਲ ਗੁਰਮਤਿ ਅਨੁਸਾਰੀ ਕਰਨ ਦੀ ਜ਼ਿੰਮੇਵਾਰੀ ਸਾਡੇ ਸਾਰਿਆਂ ਤੇ ਹੈ। ਤਾਂ ਆਪਾਂ ਸਾਰੇ ਹੀ ਰਲ ਮਿਲ ਕਰਕੇ ਇਹ ਯਤਨ ਕਰੀਏ ਕਿ ਕੁਛ ਵੀ ਅਜਿਹਾ ਨਾ ਕਰੀਏ ਜਿਹੜਾ ਮਹਾਰਾਜ ਨੂੰ ਨਹੀਂ ਭਾਉਂਦਾ, ਜਿਹੜਾ ਇਸ ਪਵਿੱਤਰ ਦਿਹਾੜੇ ਦੇ
ਤੇ ਜਿਹੜਾ ਅਮਲ ਨਹੀਂ ਪਾਉਂਦਾ ਉਹ ਨਾ ਕਰੀਏ। ਪੂਰਨ ਇਹ ਯਤਨ ਕਰੀਏ ਕਿ ਆਪਾਂ ਗੁਰਮਤ ਅਨੁਸਾਰ ਹੀ ਇਹ ਮਾਹੌਲ ਬਣਾ ਸਕੀਏ। ਇੱਕ ਗੱਲ ਇਹ ਵੀ ਸੁਣਨ ਚ ਆ ਰਹੀ ਕਿ ਮਸਤੂਆਣਾ ਸਾਹਿਬ ਦੀ ਪਹਿਲ ਕਦਮੀ ਤੋਂ ਬਾਅਦ ਇੱਥੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਗੱਲ ਚੱਲ ਰਹੀ ਕਿ ਇਸ ਵਾਰ ਡਿਓਢੀ ਤੋਂ ਅੰਦਰ ਤਖਤ ਸਾਹਿਬ ਤੇ ਹੋਰ ਗੁਰਦੁਆਰਿਆਂ ਦੇ ਦੁਆਲੇ ਜਿੰਨਾ ਉਹ ਗੁਰਦੁਆਰਾ ਸਾਹਿਬ ਦੀ ਹਦੂਦ ਹੈ ਉੱਥੇ ਜਿਹੜੀਆਂ ਦੁਕਾਨਾਂ ਹੈ ਗੁਰਮਤ ਤੋਂ ਉਲਟ ਉਸ ਤਰ੍ਹਾਂ ਦੀ ਕੋਈ ਵੀ ਦੁਕਾਨ ਇਸ ਵਾਰ ਨਹੀਂ ਲੱਗਣ ਦਿੱਤੀ ਜਾਊਗੀ। ਸੋ ਜੇਕਰ ਇਸ ਤਰ੍ਹਾਂ ਹੈ ਤਾਂ ਇਹ ਆਪਣੇ ਆਪ 'ਚ ਇੱਕ ਚੰਗੀ ਗੱਲ ਹੈ ਤੇ ਅਸੀਂ ਵੀ ਸਾਰੇ ਹੀ ਸਿੱਖ ਜਥਾ ਮਾਲਵਾ, ਲੱਖੀ ਜੰਗਲ ਖਾਲਸਾ ਜਥਾ ਬਾਬਾ ਹਰਦੀਪ ਸਿੰਘ ਮਹਾਰਾਜ ਅੱਜ ਸਾਰੇ ਹੀ ਇੱਥੇ ਬਠਿੰਡਾ ਵਿਖੇ ਜਿਹੜੀ ਪੱਤਰਕਾਰ ਵਾਰਤਾ ਕੀਤੀ ਉਹਦੇ 'ਚ ਵੀ ਇਹੀ ਅਸੀਂ ਬੇਨਤੀ ਕੀਤੀ ਸਾਰਿਆਂ ਨੂੰ ਕਿ ਜੇਕਰ ਇਸ ਤਰ੍ਹਾਂ ਦਾ ਕੋਈ ਚੰਗਾ ਉਦਮ ਸਾਰਥਕ ਯਤਨ ਕੀਤਾ ਜਾ ਰਿਹਾ ਤਾਂ ਅਸੀਂ ਸਾਰੇ ਹੀ ਉਹਦੇ 'ਚ ਹਰ ਪੱਖ ਤੋਂ ਸਹਿਯੋਗ ਲਈ ਤਿਆਰ ਹਾਂ। ਤੇ ਜੇਕਰ ਨਹੀਂ ਕੀਤਾ ਜਾ ਰਿਹਾ, ਕਿਉਂਕਿ ਪਿਛਲੇ ਸਾਲ ਵੀ ਤਖਤ ਸਾਹਿਬ ਤੇ ਲਿਖਤੀ ਸੁਝਾਅ ਅਸੀਂ ਸਾਰਿਆਂ ਨੇ ਦਿੱਤੇ ਸੀਗੇ ਤੇ ਬਕਾਇਦਾ ਇੱਥੋਂ ਦੇ ਪ੍ਰਸ਼ਾਸਨ ਨੂੰ ਵੀ ਲਿਖਤੀ ਸੁਝਾਅ ਦਿੱਤੇ ਸੀਗੇ ਕਿ ਕਿਸ ਤਰ੍ਹਾਂ ਇੱਥੋਂ ਦੇ ਮਾਹੌਲ ਨੂੰ ਆਪਾਂ ਗੁਰਮਤ ਅਨੁਸਾਰੀ ਬਣਾਉਣ ਲਈ ਜੋ ਸਾਡੀ ਬਣਦੀ ਜ਼ਿੰਮੇਵਾਰੀ ਆ ਉਹ ਪੂਰੀ ਕਰ ਸਕਦੇ ਹਾਂ। ਜੋ ਖਾਲਸੇ ਦਾ ਪਵਿੱਤਰ ਦਿਹਾੜਾ ਸਿੱਖ ਸੰਗਤਾਂ ਸਾਰੇ ਹੀ ਜਗ੍ਹਾ ਤੇ ਜਿੱਥੇ ਵੀ ਮਨਾ ਰਹੀਆਂ ਨੇ, ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਉਹ ਪਵਿੱਤਰ ਦਿਹਾੜੇ ਨੂੰ, ਵਿਸਾਖੀ ਨੂੰ, ਖਾਲਸੇ ਦੇ ਸਾਜਨਾ ਦਿਵਸ ਨੂੰ ਗੁਰਮਤ ਅਨੁਸਾਰ ਹੀ ਮਨਾਇਆ ਜਾਵੇ। ਜਿਹੜੇ ਉੱਥੇ ਟਰੈਕਟਰ ਲੈ ਕੇ ਨੌਜਵਾਨ ਵੀਰ ਆਉਂਦੇ ਨੇ ਸਾਡੇ ਤੇ ਰੋਸ਼ਨ ਦਿਮਾਗ ਦੇ ਜਿਹੜੇ ਲੋਕ ਨੇ, ਉਹਨਾਂ ਨੂੰ ਸਾਰਿਆਂ ਦੇ ਚਰਨਾਂ 'ਚ ਬੇਨਤੀ ਆ ਵੀ ਆਪ ਜੀ ਜਿਹੜੇ ਡੈਕ ਲਾਉਂਦੇ ਹੋ ਜਾਂ ਤੁਸੀਂ ਲੰਗਰਾਂ ਦੇ ਵਿੱਚ ਬਾਰ-ਬਾਰ ਸਪੀਕਰ ਚੱਲ ਰਹੇ ਨੇ, ਆਪ ਜੀ ਨੂੰ ਬੇਨਤੀ ਇਹੀ ਆ ਵੀ ਤੁਸੀਂ ਸਾਰੇ ਜਾਣੇ ਖਾਲਸੇ ਦਾ ਜਿਹੜਾ ਦਿਹਾੜਾ ਉਹਨੂੰ ਗੁਰਮਤ ਅਨੁਸਾਰ ਮਨਾਇਆ ਜਾਵੇ ਤੇ ਤੁਸੀਂ ਆ ਕੇ ਉਸ ਦੀ ਪਹਿਲ ਕਰਮੀ ਕਰੋ। ਤੁਸੀਂ ਆਪ ਆ ਕੇ ਉਹਨੂੰ ਅੱਗੇ ਲੱਗ ਕੇ ਇਹਨੂੰ ਆਪਾਂ ਸਾਰੇ ਨੌਜਵਾਨ ਇਕੱਠੇ ਹੋ ਕੇ ਗੁਰਮਤ ਅਨੁਸਾਰ ਮਨਾਇਆ ਜਾਵੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੇਨਤੀ ਆ, ਜਥੇਦਾਰ ਸਾਹਿਬਾਨਾਂ ਨੂੰ ਬੇਨਤੀ ਆ ਵੀ ਇਸ ਤੇ ਪਹਿਰਾ ਦੇ ਕੇ ਇਹਨੂੰ ਬੜੇ ਸੁਚੱਜੇ ਢੰਗ ਨਾਲ ਜੋ ਦੁਕਾਨਾਂ ਨੇ ਜਾਂ ਉੱਥੇ ਲੌਸਮੈਂਟਾਂ ਨੇ ਜਾਂ ਉੱਥੇ ਬਾਰ-ਬਾਰ ਲੰਗਰਾਂ ਦੇ ਵਿੱਚ ਸਪੀਕਰ ਚੱਲਦੇ ਨੇ, ਉਹਨਾਂ ਤੋਂ ਗੁਰੇਜ਼ ਕੀਤਾ ਜਾਵੇ ਤੇ ਆਪ ਜੀ ਵੀ ਕੋਈ ਬੇਨਤੀ ਕਰੋ ਸਾਰੀਆਂ ਸੰਗਤਾਂ ਦੇ ਚਰਨਾਂ 'ਚ। ਤਖਤ ਸ੍ਰੀ ਦਮਦਮਾ ਸਾਹਿਬ ਵਿੱਚ ਜੋ ਵਿਸਾਖੀ ਦਾ ਮੇਲਾ ਆ ਰਿਹਾ ਹੈ ਉਸ ਦੇ ਸੰਬੰਧ 'ਚ ਸੀ ਕਿ ਲੋਕ ਬੜੀ ਉੱਥੇ ਆ ਕੇ ਹੁੱਲੜਬਾਜੀ ਕਰਦੇ ਨੇ ਤੇ ਬੜੇ ਸਪੀਕਰ ਲਾ ਕੇ ਮੇਲੇ ਦੇ ਵਿੱਚ ਆਉਂਦੇ ਨੇ। ਪਰ ਪੁਰਾਤਨ ਦਿੱਖ ਸਾਡੇ ਮੇਲਿਆਂ ਦੀ ਇਹ ਸੀ ਕਿ ਬੜੇ ਸੁਚੱਜੇ ਢੰਗ ਨਾਲ ਸਾਡੇ ਬਜ਼ੁਰਗ ਆਉਂਦੇ ਸਨ, ਉੱਥੇ ਆ ਕੇ ਸੁਚੱਜੇ ਕੀਰਤਨ ਕਥਾ ਚੰਗੇ ਗੁਣ ਲੈ ਕੇ ਜਾਂਦੇ ਸੀ। ਪਰ ਅੱਜ ਜਿਹੜੀ ਨੌਜਵਾਨ ਪੀੜ੍ਹੀ ਆ ਸਾਡੀ, ਉਹ ਇਸ ਤਰ੍ਹਾਂ ਭੜਕ ਚੁੱਕੀ ਹੈ ਕਿ ਆਪਣਾ ਹੀ ਰੰਗ ਢੰਗ ਜਿਹਾ ਬਣਾ ਕੇ ਆਉਂਦੇ ਆ, ਪਰ ਉੱਥੇ ਖਾਲਸੇ ਦਾ ਜਾਹੋ ਜਲਾਲ ਵੇਖਣਾ ਸਾਡਾ ਫਰਜ਼ ਬਣਦਾ ਹੈ। ਆਪਣਾ ਫਰਜ਼ ਬਣਦਾ ਜਿਸ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿੱਚ ਜਾ ਕੇ ਉਸ ਦੀ ਯਾਤਰਾ ਤੇ ਜਾਂਦੇ ਹੋਏ ਅਸੀਂ ਬੜੇ ਸ਼ਾਂਤਮਈ ਤਰੀਕੇ ਨਾਲ ਜਾਂਦੇ ਹਾਂ, ਤਖਤ ਸ੍ਰੀ ਦਮਦਮਾ ਸਾਹਿਬ ਵੀ ਉਸੇ ਤਰ੍ਹਾਂ ਹੀ ਆਈਏ ਕਿਉਂਕਿ ਸਾਡਾ ਫਰਜ਼ ਬਣਦਾ ਹੈ। ਆਪ ਸਭਨਾਂ ਸੰਗਤਾਂ ਦੇ ਨਾਲ ਇੱਕ ਬੇਨਤੀ ਸਾਂਝੀ ਕਰਨੀ ਚਾਹੁੰਦਾ। ਜਿਸ ਤਰ੍ਹਾਂ ਕਿ ਆਪਾਂ ਨੂੰ ਪਤਾ ਹੀ ਹੈ ਕਿ ਆਉਣ ਵਾਲੀ 13 ਅਪ੍ਰੈਲ 2024 ਨੂੰ ਖਾਲਸੇ ਦਾ ਸਾਜਨਾ ਦਿਹਾੜਾ ਜਿਹੜਾ ਹੈ ਆ ਰਿਹਾ, ਉਸ ਦੇ ਸੰਬੰਧ ਦੇ ਵਿੱਚ ਸੰਗਤਾਂ ਇਕੱਠੀਆਂ ਹੋਈਆਂ ਤੇ ਸਿੱਖ ਜਥਾ ਹੈਗਾ ਮਾਲਵੇ ਦਾ, ਉਹਨਾਂ ਨੇ ਇੱਥੇ ਵਿਚਾਰਾਂ ਵੀ ਕੀਤੀਆਂ। ਅਸੀਂ ਇੱਕ ਪ੍ਰੈਸ ਮਿਲਣੀ ਵੀ ਰੱਖੀ ਜਿਹਦੇ ਵਿੱਚ ਇਹੀ ਬੇਨਤੀਆਂ ਕੀਤੀਆਂ ਗਈਆਂ ਸੰਬੰਧਿਤ ਪ੍ਰਸ਼ਾਸਨ ਨੂੰ ਵੀ ਤੇ SGPC ਨੂੰ ਵੀ ਕਿ ਜੋ ਆਉਣ ਵਾਲੇ ਖਾਲਸਾ ਸਾਜਨਾ ਦਿਵਸ ਨਾਲ ਸੰਬੰਧਿਤ ਜੋ ਸਮਾਗਮ ਹੋਣਗੇ ਉਹ ਨਿਰੋਲ ਗੁਰਮਤ ਅਨੁਸਾਰੀ ਹੋਣੇ ਚਾਹੀਦੇ ਹਨ। ਕਿਸੇ ਵੀ ਤਰ੍ਹਾਂ ਦਾ ਕੋਈ ਹੁੜਦੰਗ ਜਾਂ ਕੁਝ ਹੋਰ ਇਸ ਤਰ੍ਹਾਂ ਦੀਆਂ ਕੋਈ ਉੱਥੇ ਨਾ ਕੀਤਾ ਜਾਵੇ। ਉਹ ਜਿਹੜੇ ਕਿ ਪ੍ਰਬੰਧ ਨੇ ਸੁਚੱਜੇ ਢੰਗ ਦੇ ਨਾਲ ਕੀਤੇ ਜਾਣ ਤਾਂ ਜੋ ਸਾਡਾ ਖਾਲਸਾ ਸਾਜਨਾ ਦਿਵਸ ਨੂੰ ਮਨਾਉਣ ਦਾ ਜੋ ਮਨੋਰਥ ਹੈ ਉਹ ਸਿਰਫ ਤੇ ਸਿਰਫ ਗੁਰਮਤ ਅਨੁਸਾਰੀ ਹੀ ਹੋਣਾ ਚਾਹੀਦਾ, ਨਾ ਕਿ ਕਿਸੇ ਟਾਈਪ ਦਾ ਮੇਲੇ ਦਾ ਰੂਪ ਦਿੱਤਾ ਜਾਵੇ। ਜਿੱਦਾਂ ਕਿ ਅਸੀਂ ਦੇਖਦੇ ਆ ਰਹੇ ਹਾਂ ਪਿਛਲੇ ਕੁਝ ਸਮਿਆਂ ਤੋਂ ਸਾਡੇ ਸਿੱਖਾਂ ਦੇ ਸੰਬੰਧਿਤ ਸਮਾਗਮਾਂ ਨੂੰ ਮੇਲਿਆਂ ਦਾ ਰੂਪ ਦਿੱਤਾ ਜਾ ਰਿਹਾ ਜੋ ਕਿ ਬਿਲਕੁਲ ਹੀ ਗੁਰਮਤ ਦੇ ਉਲਟ ਹੈ। ਸੋ ਸਾਡੀ ਸਾਂਝੀ ਬੇਨਤੀ ਹੈ ਸੰਗਤਾਂ ਨੂੰ ਤੇ ਪ੍ਰਬੰਧਕਾਂ ਨੂੰ ਕਿ ਆਉਣ ਵਾਲੇ ਖਾਲਸਾ ਸਾਜਨਾ ਦਿਵਸ ਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਗੁਰਮਤ ਤੋਂ ਉਲਟ ਕਰਨ ਵਾਲੇ ਪ੍ਰੋਗਰਾਮਾਂ ਤੋਂ ਬਚਿਆ ਜਾਵੇ। ਇਹੀ ਬੇਨਤੀਆਂ ਸਾਂਝੀਆਂ ਕਰਨੀਆਂ ਚਾਹੁੰਦਾ ਸੀ।